ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖ ਸੁਣ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਅੱਜ ਪੰਜਾਬ ਦੇ ਇਸ਼ੂਜ਼ ਦੇ ਉੱਪਰ ਗੱਲਬਾਤ ਕਰਾਂਗੇ, ਖਾਸ ਤੌਰ ਤੇ ਜਿਹੜਾ ਡਰੱਗਸ ਦਾ ਨਸ਼ਿਆਂ ਦਾ ਇਸ਼ੂ ਇਸ ਵਕਤ ਪੰਜਾਬ ਦੇ ਸਿਰ ਤੇ ਮੰਡਰਾ ਰਿਹਾ ਹੈ। ਹਰ ਇੱਕ ਪੰਜਾਬੀ, ਖਾਸ ਤੌਰ ਤੇ ਜਿਹੜੇ ਡਾਇਸਪੋਰਾ ਦੇ ਵਿੱਚ ਸਿੱਖ ਵਸਦੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਇਹਦੇ ਤੇ ਗੱਲਬਾਤ ਕੀਤੀ ਹੈ, ਪਰ ਅੱਜ ਵਿਸ਼ੇਸ਼ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਸਾਰੀ ਪਾਰਟ ਦੇ ਵਿੱਚ ਜੋ ਉਹਨਾਂ ਦੀ ਕਾਰਗੁਜ਼ਾਰੀ ਹੈਗੀ, ਉਹਨਾਂ ਦੇ ਵਾਅਦਿਆਂ ਤੋਂ ਲੈ ਕੇ ਚੋਣ ਮੁਹਿੰਮ ਦੇ ਦੌਰਾਨ ਤੇ ਅੱਜ ਜੋ ਪੰਜਾਬ ਦੇ ਮੌਜੂਦਾ ਹਾਲਾਤ ਨੇ, ਇਹਨਾਂ ਦੇ ਪਿੱਛੇ ਕਾਰਨ ਕੀ ਨੇ, ਇਹਨੂੰ ਅਸੀਂ ਦੇਖਣ ਦੀ ਘੋਖਣ ਦੀ ਅੱਜ ਕੋਸ਼ਿਸ਼ ਕਰਾਂਗੇ। ਸੋ ਅੱਜ ਇਸ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਦਲ ਖਾਲਸਾ ਦੇ ਉੱਘੇ ਆਗੂ ਅੰਮ੍ਰਿਤਸਰ ਤੋਂ ਸਰਦਾਰ ਸਰਬਜੀਤ ਸਿੰਘ ਘੁਮਾਣ ਸਾਡੇ ਨਾਲ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਜੀ ਘੁਮਾਣ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਘੁਮਾਣ ਸਾਹਿਬ, ਸਾਰਿਆਂ ਤੋਂ ਪਹਿਲਾਂ ਸ਼ੁਰੂਆਤ ਇਸ ਸਾਰੇ ਇਸ਼ੂ ਦੇ ਉੱਪਰ ਕਰੀਏ। ਬੀਤੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿਵੇਂ ਪੁਲਿਸ ਦੀ ਇਸ ਸਾਰੇ ਪਾਰਟ ਦੇ ਵਿੱਚ ਸ਼ਮੂਲੀਅਤ ਦਾ ਹੋਣਾ, ਜਿਹੜੇ ਖੁਲਾਸੇ ਕੁੜੀਆਂ ਵੱਲੋਂ ਆਪ ਪ੍ਰੈਸ ਦੇ ਸਾਹਮਣੇ ਮੀਡੀਆ ਦੇ ਵਿੱਚ ਆ ਕੇ ਕੀਤੇ ਗਏ ਆ, ਫਿਰ ਸਾਰੀ ਪੋਲੀਟੀਸ਼ੀਅਨਸ ਦਾ ਸਾਰਾ ਇਹ ਜਿਹੜਾ ਨੈਕਸਸ ਹੈਗਾ ਇਹਦਾ ਸਾਹਮਣੇ ਆਉਣਾ, ਤੇ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਨਸ਼ਿਆਂ ਦੇ ਕਾਰਨ, ਉਹ ਅੱਜ ਇਸ ਵਕਤ ਮੁੱਖ ਵਿਸ਼ਾ ਬਣਿਆ ਹੋਇਆ ਪੰਜਾਬ ਦੇ ਵਿੱਚ, ਸਿਆਸਤ ਦੇ ਵਿੱਚ ਤੇ ਅਦਰਵਾਈਜ਼ ਵੀ। ਸੋ ਕੀ ਕਹਿਣਾ ਚਾਹੋਗੇ, ਕੀ ਐਨਾਲਾਈਜ਼ ਕਰਦੇ ਹੋ ਇਸ ਵਕਤ ਜਦੋਂ ਅਸੀਂ ਦੇਖਦੇ ਹਾਂ? ਕੀ ਲੱਗਦਾ ਹੈ ਵੀ ਕੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਹੈ ਉਹ ਇਸ ਮਸਲੇ ਨੂੰ ਐਡਰੈਸ ਕਰਨ ਦੇ ਲਈ ਸੁਹਿਰਦ ਹੈਗੀ ਹੈ? ਜਿਹੜੇ ਕਦਮ ਉਹਨਾਂ ਵੱਲੋਂ ਪੁੱਟਣ ਦੀ ਗੱਲ ਕੀਤੀ ਜਾ ਰਹੀ ਹੈ, ਭਾਵੇਂ ਉਹ ਡੈਥ ਪੈਨਲਟੀ ਦਾ ਮਾਮਲਾ ਹੋਵੇ ਜਾਂ ਅਦਰਵਾਈਜ਼ ਹੁਣ ਡੋਪ ਟੈਸਟ ਦੀ ਜਿਹੜੀ ਗੱਲ ਸਾਰੇ ਮੁਲਾਜ਼ਮਾਂ ਦੀ ਕਰਨ ਦੀ ਗੱਲ ਸਾਹਮਣੇ ਆਈ ਹੈ, ਤੁਹਾਨੂੰ ਕੀ ਲੱਗਦਾ ਵੀ ਜਿਹੜੇ ਇਹ ਕਦਮ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਜਿਹੜੇ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ, ਇਹ ਹੱਲ ਕੱਢ ਸਕਦੇ ਨੇ? ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇੱਕ ਵਾਰ ਖਾਤੇ 'ਚ ਗੁਟਕਾ ਫੜ ਕੇ ਸਹੁੰ ਖਾਧੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਜੀ, ਇਹ ਉਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਭਲਾ ਚਾਹੁਣ ਵਾਲਾ ਬੜੇ ਦੂਰ ਦਰਾਡੇ ਬੈਠਾ ਹਰੇਕ ਜਿਹੜਾ ਬੰਦਾ ਹੈ ਉਹਨੂੰ, ਕਿਉਂਕਿ ਅਕਾਲੀਆਂ ਤੋਂ ਉਸ ਟਾਈਮ ਅਕਾਲੀ ਭਾਜਪਾ ਸਰਕਾਰ ਸੀਗੀ, ਉਹ ਤੋਂ ਬੇਆਸ ਹੋ ਚੁੱਕੇ ਸੀ ਲੋਕ, ਤੇ ਉਹ ਤੋਂ ਬੇਆਸ ਹੋਏ ਪੰਜਾਬੀਆਂ ਨੂੰ, ਪੰਜਾਬ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਲੱਗਿਆ ਕਿ ਜਿਹੜਾ ਹੈ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਕੁਛ ਇਸ ਮਾਮਲੇ 'ਚ ਸੀਰੀਅਸ ਆ, ਵੀ ਆਪਾਂ ਇਹਨੂੰ ਹਮਾਇਤ ਕਰੀਏ, ਸਪੋਰਟ ਕਰੀਏ। ਲੋਕਾਂ ਨੇ ਸਰਕਾਰ ਬਣਾਈ, ਪਰ ਸਰਕਾਰ ਬਣੀ ਨੂੰ 1.5 ਸਾਲ ਹੋ ਗਿਆ, ਤੇ ਹੁਣ ਪੂਰੇ 1.5 ਸਾਲ ਦੇ ਵਿੱਚ ਤਾਂ ਜਿਹੜਾ ਕੁਛ ਕਰਨਾ ਸੀ ਉਹ ਕਰਨ ਦੇ ਸਾਹਮਣੇ ਹੀ ਆ ਵੀ ਕੀ ਕੀਤਾ। ਤੇ ਹੁਣ ਵੀ ਜਦੋਂ ਪੂਰੇ ਇਸ ਇਸ਼ੂ ਦੇ ਉੱਤੇ, ਇਸ ਮੁੱਦੇ ਉੱਤੇ ਇੱਕ ਬਹੁਤ ਵੱਡਾ ਅੰਦੋਲਨ ਖੜਾ ਹੋਇਆ, ਔਰ ਉਹ ਅੰਦੋਲਨ ਵੀ ਉਹਨਾਂ ਮੌਤਾਂ ਦੇ ਕਰਕੇ ਖੜਾ ਹੋਇਆ ਜਿਹੜੀਆਂ ਚਿੱਟੇ ਦੇ ਨਸ਼ੇ ਕਰਕੇ ਪੰਜਾਬ ਦੇ ਵਿੱਚ ਧੜਾ-ਧੜ ਹੋ ਰਹੀਆਂ ਨੇ, ਔਰ ਹਰ ਰੋਜ਼ ਹੋ ਰਹੀਆਂ ਨੇ। ਇੰਨਾ ਮਾੜਾ ਹਾਲ ਆ ਕਿ ਜਦੋਂ ਵੀ ਕੋਈ ਨਵੀਂ ਖਬਰ, ਨਵੀਂ ਅਪਡੇਟ ਸੋਸ਼ਲ ਮੀਡੀਆ ਤੇ ਆਉਂਦੀ ਹੈ ਤਾਂ ਬੰਦੇ ਦਾ ਦਿਲ ਡਰਦਾ ਕਿ ਲੈ ਵੀ ਹੁਣ ਪਤਾ ਨਹੀਂ ਜਿਹੜਾ ਵਿਚਾਰਾ ਇਸ ਨਸ਼ੇ ਦੀ ਬਲੀ ਚੜ ਗਿਆ ਜੀ। ਤੇ ਉਸ ਨਸ਼ੇ ਨੂੰ ਰੋਕਣ ਦੀ ਪਿਛਲੇ 1.5-2 ਸਾਲ ਦਾ ਜਿਹੜੀ ਕਾਰਗੁਜ਼ਾਰੀ ਢਿੱਲੀ ਮਿੱਟੀ ਚਲਾਈ ਉਹ ਹੈ ਨਾ ਹੋਇਆ ਅਰਗੀ ਹੈ। ਤੇ ਹੁਣ ਜਦੋਂ ਮੌਤਾਂ ਹੋ ਗਈਆਂ ਨੇ, 50 ਦੇ ਕਰੀਬ ਮੌਤਾਂ ਹੋ ਗਈਆਂ ਨੇ ਜਵਾਨਾਂ ਦੀਆਂ, ਨੌਜਵਾਨੀ ਦੀਆਂ, ਤਾਂ ਵੀ ਕੋਈ ਸੀਰੀਅਸਨੈਸ, ਕੋਈ ਗੰਭੀਰਤਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਿਲਕੁਲ ਨਹੀਂ ਦਿਖਾ ਰਹੀ। ਆਹ ਜਿਹੜੇ ਟੈਸਟ ਤੁਸੀਂ ਆਹ ਕਰਾ ਲਓ ਜੀ, ਉਹ ਕਰਾ ਲਓ, ਫਲਾਣੇ ਦਾ ਟੋਕ ਕਰਾਵਾਂਗੇ, ਆਹ ਹੋ ਜੀ, ਇਹ ਸਾਰੀ ਸਿਆਸੀ ਖੇਡ ਜਿਹੜੀ ਇੱਕ ਦੂਜੇ ਨੂੰ ਫਸਾਉਣ ਦੀ, ਉਲਝਾਉਣ ਦੀ, ਇੱਕ ਦੂਜੇ ਨੂੰ ਬਦਨਾਮ ਕਰਨ ਦੀ, ਇਹ ਕਿਹਨੇ ਮੰਗਿਆ ਪਿਆ? ਟੈਸਟ ਜੋ ਹੋ ਗਿਆ, ਡੋਪ ਟੈਸਟ ਪੰਜਾਬ ਦੇ ਲੋਕਾਂ ਨੇ ਕਿਹਨੇ ਮੰਗਿਆ? ਪੰਜਾਬ ਦੇ ਲੋਕਾਂ ਦੀ ਤਾਂ ਇੱਕੋ ਇੱਕ ਮੰਗ ਆ ਕਿ ਪੰਜਾਬ ਦੇ ਵਿੱਚੋਂ ਹਰ ਹਾਲਤ ਵਿੱਚ ਨਸ਼ੇ ਦਾ ਸਫਾਇਆ ਹੋਵੇ, ਨਸ਼ੇੜੀ ਜਿਹੜੇ ਨਸ਼ੇ ਦੀ ਮਾਰ ਹੇਠ ਨੇ ਉਹਨਾਂ ਦਾ ਇਲਾਜ ਹੋਵੇ, ਔਰ ਪੰਜਾਬ ਜਿਹੜਾ ਹੈਗਾ ਨਸ਼ਾ ਮੁਕਤ ਬਣੇ। ਜਿਹੜੇ ਪੰਜਾਬ ਦੇ ਵਿੱਚ ਨੌਜਵਾਨੀ ਨਸ਼ੇ ਦੀ ਸ਼ਿਕਾਰ ਹੋਈ ਆ, ਉਹਨੂੰ ਨਸ਼ਾ ਮੁਕਤ ਕਿਵੇਂ ਕੀਤਾ ਜਾਵੇ? ਗੱਲ ਤਾਂ ਇਹ ਸੀ। ਇਹ ਲੈ ਕੇ ਹੋਰ ਹੀ ਪਾਸੇ ਆ ਲਓ ਜੀ, ਅਸੀਂ ਡੋਪ ਟੈਸਟ ਕਰਾਉਂਦੇ ਆ, ਉਹ ਕਹਿੰਦਾ ਮੈਂ ਨਹੀਂ ਕਰਾਉਣਾ, ਦੂਜਾ। ਉਹ ਇਹ ਸਾਰੀ ਜਿਹੜੀ ਗੱਲ ਆ, ਇਹ ਸਾਰੀ ਸਿਆਸੀ ਡਰਾਮੇਬਾਜ਼ੀ ਹੈ ਇੱਕ ਦੂਜੇ ਦੇ ਉੱਤੇ। ਉਹ ਜਿਹੜੀ
ਕਰੀ ਜਾਂਦੇ ਆ, ਉਹਦਾ ਪੰਜਾਬ ਨੂੰ, ਪੰਜਾਬ ਦੇ ਨਸ਼ੇ ਦੀ ਜਿਹੜੀ ਬਿਮਾਰੀ ਆ ਉਹਨੂੰ ਕੋਈ ਲਾਭ ਨਹੀਂ ਹੋਣ ਲੱਗਿਆ। ਉਲਟਾ ਇਹ ਹੈਗਾ ਕਿ ਜਿਹੜਾ ਅੰਦੋਲਨ ਬਣਿਆ ਹੋਇਆ ਇਹਦੇ ਤੋਂ ਧਿਆਨ ਜਿਹੜਾ ਹੈਗਾ ਭਟਕ ਕੇ ਉਹ ਸਿਆਸੀ ਖੇਡਾਂ ਜਿਹਦੇ ਵਿੱਚ ਵੱਲ ਨੂੰ ਜਾ ਰਿਹਾ ਹੈ। ਜੀ ਘੁਮਾਣ ਸਾਹਿਬ, ਜਿਵੇਂ ਇਹ ਸਾਰੇ ਪਾਰਟ ਨੂੰ ਸਰਕਾਰ ਹੈਂਡਲ ਕਰ ਰਹੀ ਹੈ, ਤਾਂ ਜਿਹੜੀਆਂ ਗ੍ਰਿਫਤਾਰੀਆਂ ਦੀ ਗੱਲ ਕੀਤੀ ਜਾਂਦੀ ਹੈ ਵੀ ਅਸੀਂ ਪਿਛਲੇ ਸਾਰੇ ਸਮੇਂ ਦੇ ਵਿੱਚ ਇੰਨੇ ਹਜ਼ਾਰ ਜਿਹੜਾ ਬੰਦਾ ਹੈਗਾ ਉਹ ਨਸ਼ਿਆਂ ਦੇ ਨਾਲ ਰਿਲੇਟਡ ਜਾਂ ਜਿਹਦੇ ਕੋਲ ਨਸ਼ੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ, ਤਾਂ ਆਮ ਤੌਰ ਤੇ ਦੇਖਿਆ ਜਾਂਦਾ ਵੀ ਇਹ ਕਾਨੂੰਨ ਦੇ ਤਹਿਤ ਜਿਹੜੀਆਂ ਗ੍ਰਿਫਤਾਰੀਆਂ ਵੀ ਹੁੰਦੀਆਂ ਨੇ ਉਹ ਪੋਜੈਸ਼ਨ ਦੇ ਤਹਿਤ ਹੁੰਦੀਆਂ ਨੇ, ਜਿਹਦੇ ਕੋਲ ਨਸ਼ਾ ਪਾਇਆ ਜਾਂਦਾ ਤੇ ਉਹ ਬਹੁਤਾਤ ਦੇ ਵਿੱਚ ਜਿਹੜੇ ਨਸ਼ੇ ਦਾ ਸੇਵਨ ਕਰਦੇ ਨੇ ਉਹ ਹੁੰਦੇ ਨੇ, ਤੇ ਉਹਦੀ ਜਿਹੜੀ ਡਾਇਰੈਕਸ਼ਨ ਹੈਗੀ ਹੈ ਇਹ ਸਾਰੇ ਪਾਰਟ ਦੀ ਡਰੱਗ ਲਾਰਡਸ ਵੱਲ ਜਾਂ ਜਿਹੜੇ ਨਸ਼ਾ ਵਰਤਾਉਂਦੇ ਨੇ ਉਹ ਸਾਰੇ ਡਰੱਗਸ ਨੂੰ ਸਮਗਲ ਕਰਦੇ ਨੇ ਉਹਨਾਂ ਵੱਲ ਨੂੰ ਕੇਂਦਰਿਤ ਨਹੀਂ ਕੀਤਾ ਜਾਂਦਾ। ਇਹਦਾ ਕੀ ਕਾਰਨ ਸਮਝਦੇ ਹੋ ਵੀ ਕੀ ਕਿਤੇ ਨਾ ਕਿਤੇ ਪੋਲੀਟੀਕਲ ਵਿਲ ਦੀ ਘਾਟ ਲੱਗਦੀ ਹੈ ਇਸ ਸਾਰੇ ਮਸਲੇ ਦੇ ਹੱਲ ਨੂੰ ਲੱਭਣ ਦੇ ਲਈ? ਦੇਖੋ, ਇਹ ਜਿਹੜੀ ਸਮੱਸਿਆ ਵਾ ਇਹਨੂੰ ਜੇ ਇੱਕ ਨਜ਼ਰੀਏ ਨਾਲ ਦੇਖਾਂਗੇ ਫੇਰ ਨਹੀਂ ਗੱਲ ਹੈਗੀ ਆ ਕਿ ਇੱਕ ਤਾਂ ਆਪਾਂ ਨੂੰ ਇਹ ਪਤਾ ਵੀ ਅਸੀਂ ਉਹ ਕੌਮ ਆ ਜਾਂ ਪੰਜਾਬ ਦੇ ਵਿੱਚ ਸਿੱਖ ਕੌਮ ਆ ਜਿਹੜੀ ਉਹ ਇੱਥੇ ਆਪਣੀ ਆਜ਼ਾਦੀ ਦੇ ਲਈ ਸੰਘਰਸ਼ੀਲ ਆ ਜੀ। ਜਿੱਥੇ ਜਿੱਥੇ ਵੀ ਆਜ਼ਾਦੀ ਲਈ ਲੋਕ ਉੱਠਦੇ ਨੇ ਉੱਥੇ ਉਹਦੀ ਜਿਹੜੀ ਗੁਲਾਮ ਜਿਹਨੇ ਬਣਾਇਆ ਹੁੰਦਾ ਧਿਰ ਨੇ ਉਹ ਫਿਰ ਉਸ ਟਾਈਮ ਉਹ ਚਾਹੁੰਦੇ ਆ ਕਿ ਤੇ ਨਸ਼ਾ ਛੱਡ ਦਿਓ ਤੇ ਆਹ ਕਰ ਦਿਓ, ਤੇ ਉਵੇਂ ਹੀ ਜਿਵੇਂ ਸਾਰੇ ਸੰਸਾਰ ਦੇ ਵਿੱਚ ਇਹ ਬਿਮਾਰੀ ਪਾਈ ਜਾਂਦੀ ਆ ਉਵੇਂ ਇਹ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈਗਾ ਉਹ ਭਾਰਤੀ ਨਿਜ਼ਾਮ ਦੀ ਸਰਪ੍ਰਸਤੀ ਹੇਠ ਇਹ ਨਸ਼ਾ ਇੱਥੇ ਆਇਆ ਹੋਇਆ ਜੀ। ਹੁਣ ਜਦੋਂ ਨਸ਼ੇ ਦੇ ਖਿਲਾਫ ਲੋਕ ਬੋਲਦੇ ਆ ਉਹ ਥੋੜਾ ਬਹੁਤਾ ਕਰਕੇ ਕੁਝ ਦਿਖਾਉਣ ਦੇ ਲਈ ਜਦੋਂ ਗ੍ਰਿਫਤਾਰੀਆਂ ਕਰਨੀਆਂ ਹੁੰਦੀਆਂ ਨੇ ਤਾਂ ਉਹ ਜਿਹੜੇ ਪੀੜਤ ਲੋਕ ਨੇ ਨਸ਼ੇ ਤੋਂ ਉਹਨਾਂ ਨੂੰ ਫੜ ਕੇ ਇੱਕ ਵਾਰੀ ਉਹ ਡਰਾਮਾ ਜਿਹਾ ਕਰ ਦਿੰਦੇ ਨੇ ਕਿ ਪਹਿਲਾਂ ਵੀ ਅਕਾਲੀਆਂ ਜਿਹੜੇ ਵੀ ਅਕਾਲੀ ਭਾਜਪਾ ਸਰਕਾਰ ਮੌਕੇ ਵੀ ਅਜੇ ਡਰਾਮੇ ਹੋਏ ਨੇ ਤੇ ਹੁਣ ਵੀ ਉਹ ਡਰਾਮੇ ਜਿਹੜੇ ਅਜੇ ਅੱਗੇ ਚੱਲਦੇ ਰਹਿਣਗੇ। ਪਰ ਨਸ਼ੇ ਨੂੰ ਸੰਪੂਰਨ ਤੌਰ ਤੇ ਖਤਮ ਕਰਨਾ ਜਾਂ ਨਹੀਂ ਕਰਨਾ ਉਹ ਭਾਰਤੀ ਨਿਜ਼ਾਮ ਦੀ ਇੱਕ ਨੀਤੀ ਦੇ ਤਹਿਤ ਜਿਹੜਾ ਚੱਲ ਰਿਹਾ ਏਜੰਡਾ ਜਿਹੜਾ ਚੱਲ ਰਿਹਾ ਉਹ ਇੱਕ ਅਲੱਗ ਤਰ੍ਹਾਂ ਦਾ ਵਿਸ਼ਾ, ਉਹਦੇ ਵਿੱਚ ਪੰਜਾਬ ਦੇ ਹਾਕਮਾਂ ਦੇ ਹੱਥ ਬਾਹਲਾ ਕੁਝ ਨਹੀਂ ਹੈਗਾ। ਪਰ ਜੇਕਰ ਜਿਹੜੀ ਤੁਸੀਂ ਵਿਲ ਪਾਵਰ ਦੀ ਗੱਲ ਕਰਦੇ ਹੋ, ਜੇਕਰ ਕਰਨ ਤੇ ਆ ਜਾਣ ਤਾਂ ਹੁਣ ਤਾਂ ਸ਼ਰੇਆਮ ਜਿਹੜੇ ਹੁਣ ਵੀ ਯਾਰ ਗੱਲਾਂ ਨੰਗੀਆਂ ਹੋਈਆਂ ਨੇ ਉਹ ਲੋਕਾਂ ਨੇ ਨੰਗੀਆਂ ਕੀਤੀਆਂ ਨੇ। ਸਾਡੀਆਂ ਪੰਜਾਬ ਦੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਨੇ ਆ ਕੇ ਚੈਨਲਾਂ ਤੇ ਕਿਹਾ ਕਿ ਸਾਨੂੰ ਪੁਲਿਸ ਵਾਲੇ ਕਿਵੇਂ ਨਸ਼ੇ ਤੇ ਭਜਾਉਂਦੇ ਨੇ, ਫੇਰ ਕਹਿੰਦੇ ਆ ਵੀ ਸਪਲਾਇਰ ਬਣ ਜਾਓ। ਉਹ ਜਦੋਂ ਫਸਣਾ ਉਹਨਾਂ ਨਿਆਣੀਆਂ ਨੇ ਉਹਨਾਂ ਕੁੜੀਆਂ ਨੇ ਫਸਾ ਸਕਦੀਆਂ ਨੇ, ਸਾਡੇ ਮੁੰਡਿਆਂ ਨੂੰ ਪਹਿਲਾਂ ਲਾ ਲੈਂਦੇ ਆ ਫਿਰ ਉਹਨੂੰ ਕਹਿੰਦੇ ਆ ਕਿ ਤੁਸੀਂ ਹੁਣ ਸਪਲਾਇਰ ਬਣ ਜਾਓ। ਤੇ ਇਹ ਪੁਲਿਸ ਵਾਲੇ ਵੀ ਇਹ ਬਹੁਤ ਸਾਰੇ ਪੁਲਿਸ ਇਹ ਇਕੱਲੇ ਜਿਹੜੇ 2 ਦਿਨ ਨੰਗੇ ਹੋਏ ਨੇ ਇਹ ਇੱਕ ਕਿੰਨੀ ਗੱਲ ਹੈਗੀ। ਬਹੁਤ ਵੱਡੇ ਲੈਵਲ ਦੇ ਉੱਤੇ ਪੁਲਿਸ ਦੀ ਅਫਸਰਸ਼ਾਹੀ ਜਿਹੜੀ ਆ ਉਹ ਵਿੱਚ ਇਨਵੋਲਵ ਆ ਔਰ ਹਰ ਰੋਜ਼ ਸਾਬਤ ਹੋ ਰਿਹਾ। ਹੁਣ ਤੱਕ ਵੀ ਜਿੰਨੇ ਵੀ ਬੰਦਿਆਂ ਦੀ ਗ੍ਰਿਫਤਾਰੀ ਹੋਈ ਆ ਜੋ ਕਿਹੜਾ ਬੰਦਾ ਪਿਛਲੇ 15-20 ਦਿਨ ਦੇ ਜਦੋਂ ਇਹ ਮਸਲਾ ਉੱਭਰਿਆ ਵਾ ਇੱਕ ਵੀ ਬੰਦਾ ਪੁਲਿਸ ਨੇ ਆਪ ਨਹੀਂ ਫੜਿਆ। ਜਿਹੜੇ ਨਸ਼ੇ ਵਾਲਿਆਂ ਦੇ ਨਾਲ ਸੰਬੰਧਿਤ ਗ੍ਰਿਫਤਾਰੀਆਂ ਹੋਈਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਟੋਟਲ 100% ਲੋਕਾਂ ਨੇ ਆਪ ਫੜ ਕੇ ਵੀ ਆ ਦੇਖੋ ਜੀ ਇਹ ਨਸ਼ਾ ਕਰਦਾ ਬੰਦਾ ਦਾ ਇਲਾਜ ਕਰਾਓ ਜਾਂ ਜਿਹੜਾ ਵੀ ਪਰਚਾ ਬਣਦਾ ਜਾਂ ਜੋ ਵੀ ਕਾਰਵਾਈ ਹੈ ਉਹ ਕਰੋ। ਪੁਲਿਸ ਬਿਲਕੁਲ ਹੀ ਐਨ ਸਾਇਲੈਂਟਲੀ ਪਾਸੇ ਹੋ ਕੇ ਖੜੀ ਆ ਜਿਵੇਂ ਉਹਦਾ ਕੋਈ ਰੋਲ ਨਹੀਂ ਵਿੱਚ ਗੱਲ ਦੇ, ਉਹਦਾ ਕੋਈ ਮਤਲਬ ਨਹੀਂ ਜੀ ਕੌਣ ਨਸ਼ੇ ਨਾਲ ਕਿਵੇਂ। ਇਹ ਮਜਬੂਰੀ ਦਾ ਉਹਨਾਂ ਨੂੰ ਕਰਨਾ ਪੈਂਦਾ। ਕੱਲ੍ਹ ਵੀ ਅਸੀਂ ਵੀਡੀਓ ਸ਼ੇਅਰ ਕੀਤੀ ਹੈ ਉਹਦੇ ਵਿੱਚ ਵੀ ਪੁਲਿਸ ਵਾਲਿਆਂ ਨੂੰ ਲੋਕਾਂ ਨੇ ਫੋਨ ਕਰਕੇ ਸੱਦਿਆ, ਪੁਲਿਸ ਵਾਲਿਆਂ ਨੂੰ ਦਿਖਾ ਰਹੇ ਨੇ ਕਿ ਉਹ ਦੇਖੋ ਜੀ ਚਿੱਟਾ ਵੇਚਦੇ ਆ ਪਰ ਉਹ ਉਹਨਾਂ ਦੇ ਮਗਰ ਜਦੋਂ ਜਾਂਦੇ ਆ ਤੇ ਪੂਰਾ ਡਰਾਮਾ ਕਰਕੇ ਮੁੜੇ ਆਉਂਦੇ ਆ ਤੇ ਆ ਕੇ ਚੀਜ਼ ਜਿਹਾ ਕਰਕੇ ਤੁਰ ਗਏ ਵੀ ਅਸੀਂ ਤਾਂ ਜੀ ਉਹਨਾਂ ਨੂੰ ਫੜ ਨਹੀਂ ਸਕਦੇ। ਪੁਲਿਸ ਇਸ ਟਾਈਮ ਵੀ ਉਹਨਾਂ ਸਮਗਲਰਾਂ ਦਾ ਪੂਰੀ ਤਰ੍ਹਾਂ ਸਾਥ ਦੇ ਰਹੀ ਆ। ਜਿਹੜੇ ਉਹਨਾਂ ਦੇ ਕਾਬੂ 'ਚ ਆ ਰਹੇ ਨੇ ਬੰਦੇ ਉਹ ਪੀੜਤ ਜਿਹੜੇ ਨਸ਼ੇ ਦੇ ਉਦਾਂ ਮਰੀਜ਼ ਨੇ ਆ ਰਹੇ ਨੇ ਬਿਮਾਰੀ ਦੇ ਉਹ ਨੇਗੇ। ਤੇ ਇਹ ਪੋਲੀਟੀਕਲ ਜਿਹੜੀ ਉਹਨਾਂ ਦੇ ਮਗਰ ਲੀਡਰਸ਼ਿਪ ਖੜੀ ਆ ਉਹਦਾ ਵੀ ਮਤਲਬ ਇਹਦੇ 'ਚ ਰੋਲ ਪੂਰਾ ਹੈਗਾ। ਤੋ ਇਹ 3-4 ਚੀਜ਼ਾਂ ਰਲ ਕੇ ਪੋਲੀਟੀਕਲ ਜਮਾਤ ਤੇ ਪੁਲਿਸ ਵਾਲੇ ਤੇ ਨਸ਼ਾ ਸਮਗਲਰ ਰਲ ਕੇ ਪੰਜਾਬ ਦਾ ਬੇੜਾ ਗਰਕ ਭਾਰਤੀ ਹਕੂਮਤ ਦੀ ਛਤਰਛਾਇਆ ਹੇਠ ਜਿਹੜਾ ਉਹ ਕਰ ਰਹੇ ਜੀ। ਘੁਮਾਣ ਸਾਹਿਬ, ਜਿਵੇਂ ਤੁਸੀਂ ਸਾਰਾ ਜਿਹੜਾ ਇਹ ਇਲਜ਼ਾਮ ਹੈਗੇ ਇਹਦੇ ਬਿਹਾਈਂਡ ਦੇਖਦੇ ਹੋ ਵੀ ਭਾਰਤੀ ਨਿਜ਼ਾਮ ਦੇ ਉਹਦੀ ਨੀਤੀ ਦੇ ਤਹਿਤ ਹੀ ਜਿਹੜੀ ਇਹ ਸਾਰੀ ਖੇਡ ਹੈ ਉਹ ਖੇਡੀ ਜਾ ਰਹੀ ਹੈ, ਸੋ ਐਗਜ਼ੈਕਟਲੀ ਇਹ ਨੀਤੀ ਕੀ ਹੈ, ਕਦੋਂ ਇਹਦੀ ਸ਼ੁਰੂਆਤ ਹੋਈ ਹੈ, ਇਹਦੇ ਪਿੱਛੇ ਕਾਰਨ ਕੀ ਨੇ ਤੇ ਕੀ ਅਚੀਵ ਕੀ ਕਰਨਾ ਚਾਹੁੰਦੇ ਆ ਇਸ ਨੀਤੀ ਦੇ ਤਹਿਤ ਜੋ ਤੁਸੀਂ ਦੱਸ ਰਹੇ ਹੋ? ਦੇਖੋ ਜੀ, ਇੱਥੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਇਸ ਟਾਈਮ ਹਰੇਕ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨਾ ਵਿਦੇਸ਼ਾਂ ਦੇ ਲੋਕ ਗਏ ਨੇ। ਉਹ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਇੱਥੇ ਬੱਚਾ ਵੀ ਜਾਣਦਾ 1990-91 ਤੋਂ ਬਾਅਦ ਵਿੱਚ ਪੰਜਾਬ ਦੇ ਪਿੰਡਾਂ 'ਚ ਭੁੱਕੀ ਵਾਲੇ ਮੁੰਡੇ ਵੇਚਣ ਭੁੱਕੀ ਆਉਣ ਲੱਗੇ।
ਤੇ ਉਹ ਭੁੱਕੀ ਦੇ ਉੱਤੇ ਸਕੂਟਰਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਝੋੜੇ ਰੱਖ ਕੇ ਸਬਜ਼ੀ ਵਾਂਗੂ ਜਿਵੇਂ ਸਬਜ਼ੀ ਵੇਚਣ ਵਾਲੇ ਪੰਜਾਬ ਦੇ ਪਿੰਡਾਂ ਚ ਆਉਂਦੇ ਆ, ਜੀ ਉਵੇਂ ਉਹ ਹੋਕਾ ਦੇਣ ਵਾਲੀ ਗੱਲ ਹੁੰਦੀ ਸੀ ਵੀ ਲਓ ਜੀ ਭੁੱਕੀ ਵਾਲੇ ਆ ਗਏ। ਤੇ ਜਹਾਜ਼ ਉਤਰਿਆ ਦਾ ਰੌਲਾ ਪੈ ਗਿਆ ਕਰਨਾ, ਸਾਰੇ ਲੋਕਾਂ ਨੇ ਜਾਣਾ। ਉਦੋਂ ਲੋਕਾਂ ਦੇ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਹੋ ਰਿਹਾ ਸੀ ਪੁਲਿਸ ਤੋਂ। ਖਾੜਕੂ ਲਹਿਰ ਨੂੰ, ਖਾਲਿਸਤਾਨ ਦੇ ਸੰਘਰਸ਼ ਨੂੰ ਦਬਾਉਣ ਦੇ ਨਾਂ ਹੇਠ ਜੋ ਵਧੀਕੀਆਂ, ਜੋ ਤਸ਼ੱਦਦ ਹੋ ਰਿਹਾ ਸੀਗਾ, ਉਹ ਬਹੁਤ ਹੋ ਰਿਹਾ ਸੀ। ਤੇ ਲੋਕਾਂ ਨੇ ਉਹਦੇ ਇਲਾਜ ਲਈ ਜਿਹੜਾ ਸੀ ਡਾਕਟਰਾਂ ਕੋਲੇ ਵੀ ਜਾਣਾ, ਜਿਹੜਾ ਕੁੱਟਮਾਰ ਹੋਈ ਸੀਗੀ, ਇਹ ਬਹੁਤ ਬੁਰੀ ਤਰ੍ਹਾਂ ਬੇਦਰਦੀ ਨਾਲ ਕੁੱਟੇ ਸੀ ਲੋਕਾਂ ਨੂੰ। ਕਿਸੇ ਨੇ ਕਹਿਣਾ ਲਓ ਜੀ ਤੁਸੀਂ ਆਹ 2 ਦਿਨ ਖਾ ਲਓ, ਭੁੱਕੀ ਖਾ ਲਓ, ਸ਼ਰਾਬ ਪੀ ਲਓ ਜਾਂ ਕੋਈ ਨਸ਼ੇ ਨਾਲ ਰਾਹਤ ਲੈ ਲਓ। ਉਹ ਬਹੁਤ ਤਰੀਕਿਆਂ ਦੇ ਨਾਲ ਲੋਕਾਂ ਨੂੰ ਘੇਰ ਕੇ ਕੁੱਟਮਾਰ ਕਰਕੇ ਇੱਕ ਚੀਜ਼ ਉਹਨਾਂ ਦੇ ਮੂਹਰੇ ਅਸੀਂ ਨਾਲ ਇੰਨੀ ਜ਼ਿਆਦਾ ਵੱਡੀ ਗਿਣਤੀ ਜਾਗੀ, ਜਿਵੇਂ ਇੱਕ ਸਰਕਾਰ ਦਾ ਏਜੰਡਾ ਹੋਵੇ ਕਿ ਪੰਜਾਬ ਦੇ ਹਰੇਕ ਘਰ ਦਾ ਘੱਟੋ ਘੱਟ ਇੱਕ ਮੈਂਬਰ ਨਸ਼ੇ ਦੇ ਭੁੱਕੀ ਦੇ ਉੱਤੇ ਜ਼ਰੂਰ ਲਾਉਣਾ। ਉਹ 1994 ਤੱਕ ਜਿਹੜੀ ਸੀ ਭੁੱਕੀ ਜਿਹੜੀ ਐਸੀ ਕਿਹੜਾ ਢਿੱਲੀ, ਉਦੋਂ ਸਮੈਕ ਤੇ ਹੈਰੋਇਨ ਜਿਹੜੇ ਸੀਗੇ ਉਹਦਾ ਵੀ ਏਡਾ ਇੱਥੇ ਪੰਜਾਬ 'ਚ ਨਹੀਂ ਸੀ ਬੜਾ ਹੁੰਦਾ। ਉਸ ਤੋਂ ਬਾਅਦ ਵਿੱਚ ਅਗਲਾ ਦੌਰ ਆਇਆ, ਸਮੈਕ ਹੈਰੋਇਨਾਂ ਵਾਲੀਆਂ ਚੀਜ਼ਾਂ ਆਈਆਂ। ਹੁਣ ਜਿਹੜਾ ਆਹ ਦੌਰ ਆ ਪਿਛਲੇ 4 ਸਾਲਾਂ ਤੋਂ ਇਹਦੀ ਮੈਂ ਆਵਾਜ਼ਾਂ ਲਾਉਣਾ ਕਿ ਇਹ ਜਿਹੜਾ ਚਿੱਟਾ ਜਿਹਨੂੰ ਕਹਿੰਦੇ ਆ ਉਹਦਾ ਦੌਰ ਆ ਹੁਣ। ਜਿਹੜਾ ਕਿਉਂਕਿ ਪਹਿਲਾਂ ਤਾਂ ਕਹਿੰਦੇ ਸੀ ਜੋ ਸਰਹੱਦੋਂ ਪਾਰ ਅਫਗਾਨਿਸਤਾਨ ਤੋਂ ਆਉਂਦੇ ਆ, ਪਾਕਿਸਤਾਨ ਤੋਂ ਆਉਂਦੇ ਆ ਜੀ, ਇਹਨੂੰ ਐਂ ਕਹਿ ਕੇ ਬੜਾ ਇਹਨਾਂ ਨੇ ਆਪਦਾ ਲੋਕਾਂ ਨੂੰ ਬੇਵਕੂਫ ਬਣਾਉਣਾ ਚਾਹਿਆ। ਪਰ ਜਦੋਂ ਸਾਰੇ ਲੋਕ ਸਮਝ ਗਏ ਕਿ ਬਾਰਡਰ ਦੇ ਉੱਤੇ ਕੰਡਿਆਲੀ ਤਾਰ ਲੱਗੀ ਹੋਈ ਆ, ਫੌਜ ਲੱਗੀ ਹੋਈ ਆ, ਤੇ ਹੋਰ ਬੜਾ ਔਖਾ ਉਧਰੋਂ ਤਾਂ ਕੋਈ ਚੀਜ਼ ਏਦਾਂ ਦੀ ਆਉਣੀ ਤੇ ਜੇ ਆਉਂਦੀ ਜਾਂਦੀ ਵੀ ਹੋਵੇ ਤਾਂ ਵੀ ਉਹ ਇਹ ਲੈਵਲ ਤੇ ਨਹੀਂ ਆ ਸਕਦੀ। ਤਾਂ ਹੁਣ ਜਦੋਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਜਾਂ ਹੁਣ ਸਾਰੀ ਗੱਲ ਲੱਗੀ ਹੋਈ ਆ ਤਾਂ ਸਾਫ਼ ਦਿਖ ਰਿਹਾ ਹੈਗਾ ਕਿ ਕੁਝ ਗੋਲੀਆਂ ਨੇਗੀਆਂ ਨਸ਼ੇ ਵਾਲੀਆਂ, ਕੁਝ ਹੋਰ ਚੀਜ਼ਾਂ ਨੇਗੀਆਂ, ਉਹਨਾਂ ਨੂੰ ਪੀਸ ਕੇ ਇੱਕ ਪਾਊਡਰ ਬਣਾ ਲੈਂਦੇ ਆ, ਉਹਨੂੰ ਸਿਰੰਜ 'ਚ ਭਰ ਕੇ ਆਪ ਸਪਲਾਈ ਕਰਕੇ ਆਉਂਦੇ ਆ ਵੀ ਲੈ ਤੂੰ ਆਪਦੇ ਨਾਂ ਤੇ ਮਰ ਜਾ। ਹੁਣ ਇਹ ਜਿਹੜਾ ਸਾਰਾ ਚੱਲ ਰਿਹਾ ਇਹ ਇਸ ਤਰੀਕੇ ਨਾਲ ਨਸ਼ੇ ਦੇ ਅੱਡ-ਅੱਡ ਜਿਹੜੇ ਦੌਰ ਆਏ, ਅੱਡ-ਅੱਡ ਤਰ੍ਹਾਂ ਦਾ ਨਸ਼ਾ ਆਇਆ। ਤੇ ਜਿਵੇਂ ਪੰਜਾਬ ਦੇ ਮੈਂ ਪਹਿਲੋਂ ਗੱਲ ਕਹੀ ਆ ਕਿ ਹਰੇਕ ਘਰ ਦਾ ਘੱਟੋ ਘੱਟ ਇੱਕ ਮੈਂਬਰ ਨਸ਼ੇ ਤੇ ਲਾਉਣਾ, ਇਸ ਏਜੰਡੇ ਤਹਿਤ ਇਹ ਭਾਰਤ ਸਰਕਾਰ ਦਾ ਪ੍ਰੋਜੈਕਟ ਵਾ। ਔਰ ਇਸ ਪ੍ਰੋਜੈਕਟ ਦਾ ਮੋਟੇ ਤੌਰ ਦੇ ਉੱਤੇ ਜਿਹੜੀ ਮੈਂ ਪਹਿਲੋਂ ਗੱਲ ਕਹੀ ਮੈਂ ਫੇਰ ਕਹਿਣਾ ਕਿ ਸਿੱਖਾਂ ਨੇ, ਪੰਥ ਨੇ ਜਿਹੜੀ ਪੰਜਾਬ ਦੇ ਹੱਕਾਂ ਦੀ ਲੜਾਈ ਲੜਨੀ ਸ਼ੁਰੂ ਕੀਤੀ ਹੋਈ ਹੈ, ਉਹਨੂੰ ਖਤਮ ਕਰਨ ਲਈ ਉਹਨਾਂ ਨੇ ਕਿਹਾ ਇੱਥੋਂ ਸਮੱਸਿਆ ਜਿਹੜੀ ਖਤਮ ਪਤਾ ਨਹੀਂ ਖਾਲਿਸਤਾਨ ਦੀ ਜਾਂ ਪੰਥ ਦੇ ਹੱਕਾਂ ਦੀ ਗੱਲ ਜਿਹੜੀ ਕਰਨ ਵਾਲੀ ਗੱਲ ਹੈ ਜੇ ਨਿਬੇੜਦੀ ਆ ਤਾਂ ਇੱਥੋਂ ਦੀ ਜਵਾਨੀ ਨੂੰ ਨਸ਼ੇ 'ਚ ਲਿਆਓ ਜੀ। ਪਹਿਲਾਂ ਜਦੋਂ ਮੈਂ ਗੱਲ ਨੂੰ ਹੋਰ ਸਪਸ਼ਟ ਕਰਾਂ, ਖਾੜਕੂ ਲਹਿਰ ਦੇ ਨਾਂ ਹੇਠ, ਖਾੜਕੂ ਬਾਦ ਨੂੰ ਦਬਾਉਣ ਦੇ ਨਾਂ ਹੇਠ ਜਦੋਂ ਸਾਡੀ ਜਵਾਨੀ ਨੂੰ ਮਾਰਦੇ ਸੀ, ਉਹਨਾਂ ਨੂੰ ਕਹਿੰਦੇ ਸੀ ਅੱਤਵਾਦੀ ਆ, ਇਹ ਟੈਰੋਰਿਸਟ ਆ, ਬੜੇ ਭੈੜੇ ਨਾਂ ਦਿੰਦੇ ਸੀ ਉਹਨਾਂ ਨੂੰ। ਔਰ ਜਦੋਂ ਮਾਰ ਦਿੰਦੇ ਸੀ ਇੰਨੇ ਭੈੜੇ ਨਾਂ ਦੇਣ ਦੇ ਬਾਵਜੂਦ ਹੁਣ ਉਹ ਬੜੇ ਹੈਰਾਨ, ਬੜੇ ਪਰੇਸ਼ਾਨ ਹੋਏ ਕਿ ਜਿਨ੍ਹਾਂ ਨੂੰ ਅਸੀਂ ਇੰਨੇ ਮਾੜੇ ਤੋਂ ਮਾੜੇ ਲਫ਼ਜ਼ ਦੇਣ ਤੋਂ ਬਾਅਦ ਮਾਰਿਆ ਪੰਜਾਬ ਦੀ ਜਵਾਨੀ ਨੂੰ, ਉਹਨਾਂ ਦੇ ਤਾਂ ਪੰਜਾਬ ਦੇ ਲੋਕ ਸ਼ਹੀਦੀ ਦਿਹਾੜੇ ਮਨਾਉਂਦੇ ਆ, ਉਹਨਾਂ ਨੂੰ ਕੌਮ ਦੇ ਸ਼ਹੀਦ ਕਹਿੰਦੇ ਨੇ ਕਿ ਸਾਡੀ ਕੌਮ ਦੇ ਇਹ ਲੋਕ ਨੇ ਜਿਨ੍ਹਾਂ ਨੂੰ ਹਕੂਮਤ ਨੇ ਮਾਰ ਦਿੱਤਾ, ਸ਼ਹੀਦ ਕਰ ਦਿੱਤਾ ਜੀ। ਹੁਣ ਇਸ ਚੀਜ਼ ਦੇ ਵਿੱਚੋਂ ਅਗਲਾ ਫਿਰ ਏਜੰਡਾ ਆਇਆ ਕਿ ਜਵਾਨੀ ਤਾਂ ਮਾਰਨੀ ਹੋਈ ਆ, ਪਰ ਇਹੋ ਜਿਹੀ ਤਰੀਕੇ ਨਾਲ, ਇਹੋ ਜਿਹੀ ਗੋਲੀ ਨਾਲ, ਇਹੋ ਜਿਹੇ ਢੰਗ ਤਰੀਕੇ ਨਾਲ ਮਾਰਿਆ ਜਾਵੇ ਕਿ ਲੋਕ ਇਹਨਾਂ ਨਾਲ ਹਮਦਰਦੀ ਨਾ ਕਰਨ, ਲੋਕ ਇਹਨਾਂ ਨੂੰ ਉਲਟਾ ਮਾੜਾ ਮੰਨਣ ਜੀ। ਤੇ ਇਸ ਟਾਈਮ ਵੀ ਓਨੇ ਹੀ ਜਵਾਨ, ਓਨੇ ਹੀ ਸਾਡੇ ਸਿੱਖ ਮੁੰਡੇ ਮਾਰੇ ਜਾ ਰਹੇ ਆ ਜਿੰਨੇ ਉਦੋਂ 1983 ਤੋਂ ਲੈ ਕੇ 1994 ਤੱਕ ਸਾਡੇ ਮੁੰਡਿਆਂ ਨੂੰ ਮਾਰਿਆ ਗਿਆ, ਓਨੇ ਹੀ ਮੁੰਡਿਆਂ ਨੂੰ ਉਸੇ ਰਫਤਾਰ ਨਾਲ ਅਖਬਾਰਾਂ ਚੱਕ ਲਓ ਉਵੇਂ ਹੀ ਅੱਜ ਮਾਰਿਆ ਜਾ ਰਿਹਾ। ਔਰ ਇਹ ਜਿਹੜਾ ਸੀ ਪਹਿਲਾਂ ਉਹਨਾਂ ਨੇ ਅੱਤਵਾਦੀ, ਦਹਿਸ਼ਤਗਰਦ, ਟੈਰੋਰਿਸਟ ਵਰਗੇ ਭਿਆਨਕ ਗੰਦੇ ਲਫ਼ਜ਼ ਦੇ ਦੇ ਕੇ ਉਹਨਾਂ ਨੂੰ ਉਦੋਂ ਸ਼ਹੀਦ ਕੀਤਾ। ਅੱਜ ਜਿਹੜਾ ਹੈਗਾ ਉਸੇ ਜਵਾਨੀ ਨੂੰ ਨਸ਼ੇੜੀ ਬਣਾ ਕੇ ਮਾਰਿਆ ਜਾ ਰਿਹਾ ਤਾਂ ਕਿ ਉਹਨਾਂ ਦੀ ਕੋਈ ਇੱਜ਼ਤ ਨਾ ਹੋਵੇ ਸਮਾਜ ਦੇ ਵਿੱਚ। ਉਹਨਾਂ ਦੇ ਮਰਨ ਤੋਂ ਬਾਅਦ ਲੋਕ ਕਹਿਣ ਵੀ ਦੇਖੋ ਜੀ ਉਹ ਨਸ਼ੇ ਕਰਕੇ ਮਰ ਗਿਆ, ਪਰ ਮੈਂ ਇਹ ਸਮਝਦਾ ਹੈਗਾ ਚਾਹੇ ਉਹ ਨਸ਼ੇ ਕਰਕੇ ਅੱਜ ਮਰ ਰਹੇ ਨੇ, ਚਾਹੇ ਉਦੋਂ ਉਹ ਗੋਲੀ ਨਾਲ, ਅਸਾਲਟਾਂ ਨਾਲ, ਝੂਠੇ ਮੁਕਾਬਲਿਆਂ ਨਾਲ ਮਾਰੇ ਜਾ ਰਹੇ ਸੀ, ਇਹ ਸਾਰੇ ਦੇ ਸਾਰੇ ਭਾਰਤੀ ਹਕੂਮਤੀ ਜਿਹੜੀ ਨੀਤੀ ਆ ਉਹਦਾ ਸ਼ਿਕਾਰ ਹੋਈ ਸਾਡੀ ਜਵਾਨੀ ਆ। ਔਰ ਇਹ ਸਾਰਿਆਂ ਦੇ ਲਈ ਆਵਾਜ਼ ਬੁਲੰਦ ਕਰਨੀ, ਅੰਤਰਰਾਸ਼ਟਰੀ ਪੱਧਰ ਤੇ ਦੁਨੀਆ ਨੂੰ ਦੱਸਣਾ ਸਾਡਾ ਫਰਜ਼ ਵਾ, ਡਿਊਟੀ ਬਣਦੀ ਆ ਕਿ ਸਾਡੀ ਕੌਮ ਨੂੰ ਏਦਾਂ ਮਾਰਿਆ ਜਾ ਰਿਹਾ। ਪਹਿਲੋਂ ਨਸ਼ੇ, ਹੁਣ ਨਸ਼ੇ ਨਾਲ ਮਾਰ ਰਹੇ ਨੇ, ਪਹਿਲੋਂ ਗੋਲੀਆਂ ਨਾਲ ਮਾਰਿਆ ਜੀ। ਕਮਾਨ ਸਾਹਿਬ, ਤੁਹਾਨੂੰ ਲੱਗਦਾ ਹੈ ਵੀ ਇਸ ਵਕਤ ਜਿਹੜਾ ਪਬਲਿਕ ਪ੍ਰੈਸ਼ਰ ਬਿਲਡ ਹੋਇਆ ਹੈ, ਪੰਜਾਬ ਦੇ ਲੋਕ ਵੀ ਪਹਿਰੇ ਵੀ ਦੇ ਰਹੇ ਆ ਤੇ ਜੋ ਵੀ ਕੁਝ ਕਰ ਸਕਦੇ ਆ ਇੰਡੀਵਿਜੂਅਲੀ ਜਾਂ ਇਕੱਠੇ ਹੋ ਕੇ ਲੋਕਲ ਲੈਵਲ ਤੇ, ਗਰਾਊਂਡ ਲੈਵਲ ਤੇ ਉਹ ਕੀਤਾ ਜਾ ਰਿਹਾ ਹੈ, ਪਰ ਜਿਹੜਾ ਸਰਕਾਰ ਦਾ ਰਵੱਈਆ ਹੈਗਾ ਜਾਂ ਜਿਵੇਂ ਦੀਆਂ ਗੱਲਾਂ ਅਸੀਂ ਪਹਿਲਾਂ ਵੀ ਡਿਸਕਸ਼ਨ ਦੇ ਵਿੱਚ ਲਿਆਂਦੀਆਂ ਨੇ, ਡੋਪ ਟੈਸਟ ਦੀ ਹੋਵੇ, ਡੈਥ ਪੈਨਲਟੀ ਦੀ ਹੋਵੇ ਜਾਂ ਜਿਹੜੀ ਸਖਤ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ, ਇਹ ਜੇ ਕਿਸੇ ਹੱਲ ਕੋਈ ਨਹੀਂ ਕੱਢ ਸਕਦੀ ਤਾਂ ਫਿਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇਹ ਬਹਾਅ ਹੈਗਾ ਉਹ ਜਿਉਂ ਦੀ ਤਿਉਂ ਸਥਿਤੀ ਬਣ ਜਾਊਗੀ ਜਿਵੇਂ ਪਹਿਲਾਂ ਸੀ? ਪਹਿਲਾਂ ਵੀ ਅਸੀਂ ਦੇਖਦੇ ਹਾਂ ਜਦੋਂ ਕੋਈ ਮਸਲਾ ਉੱਠਦਾ ਉਦੋਂ ਪੰਜਾਬ ਦੇ ਲੋਕ ਵੀ ਜਾਗਦੇ ਨੇ, ਇੱਕ
ਪਬਲਿਕ ਪ੍ਰੈਸ਼ਰ ਵੀ ਬਿਲਡ ਹੁੰਦਾ, ਪਰ ਸਮਾਂ ਪਾ ਕੇ ਉਹ ਜਿਹੜੀ ਗੱਲ ਹੈਗੀ ਆ ਉਹ ਫਿਰ ਉੱਥੇ ਦੀ ਉੱਥੇ ਆ ਜਾਂਦੀ ਹੈ। ਦੇਖੋ, ਇਹ ਆਪ ਕਰਨੀ ਲਈ ਇਹ ਜਿਹੜਾ ਮੌਜੂਦਾ ਭਾਰਤੀ ਨਿਜ਼ਾਮ ਆ, ਚਾਹੇ ਪੰਜਾਬ ਸਰਕਾਰ ਆ ਚਾਹੇ ਕੇਂਦਰ ਸਰਕਾਰ ਆ, ਉਹ ਸਿੱਖਾਂ ਦਾ ਨੁਕਸਾਨ ਕਰਨ ਵਾਲੇ, ਪੰਜਾਬ ਦਾ ਨੁਕਸਾਨ ਕਰਨ ਵਾਲੇ ਇਸ ਫਨੋਮਨੇ ਨੂੰ, ਇਸ ਵਰਤਾਰੇ ਨੂੰ ਬੜਾ ਜੀ ਰੋਕ ਦੂਗੀ। ਇਹ ਨਹੀਂ, ਪਰ ਉਹ ਬਦਨਾਮੀ ਦੇ ਡਰੋਂ ਜਦੋਂ ਮੀਡੀਆ, ਅੱਜ ਮੈਂ ਫਿਰ ਇਹ ਗੱਲ ਕਹਿਣਾ ਕਿ ਸੋਸ਼ਲ ਮੀਡੀਆ ਨੇ ਆਪਦਾ ਰੋਲ ਪਲੇ ਕੀਤਾ। ਜਦੋਂ ਅੰਤਰਰਾਸ਼ਟਰੀ ਪੱਧਰ ਉੱਤੇ ਇਹਨਾਂ ਦੀ ਬਦਨਾਮੀ ਹੋਣ ਲੱਗੀ ਆ, ਇਹਨਾਂ ਨੂੰ ਆ ਕੁਛ ਕਰਕੇ ਦਿਖਾਉਣਾ ਪੈ ਰਿਹਾ, ਉਹ ਕਰਦੇ ਫਿਰ ਵੀ ਕੁਝ ਨਹੀਂ, ਫਿਰ ਵੀ ਲੋਕ ਖੁਦ ਪੜ੍ਹ ਕੇ ਦੇ ਰਹੇ ਨੇ ਕਿ ਆਹ ਲੋ ਜੀ ਅਸੀਂ ਬੰਦਾ ਪੜ੍ਹ ਰਹੇ। ਹੁਣ ਇਹ ਜਿਹੜੀ ਚੀਜ਼ ਆ ਚੰਗੀ ਤਰ੍ਹਾਂ ਆਪਾਂ ਸਮਝ ਲਈਏ, ਇਹਨਾਂ ਦਾ ਏਜੰਡਾ ਸਿੱਖੀ ਨੂੰ ਤੇ ਪੰਜਾਬ ਨੂੰ ਤਬਾਹ ਕਰਨਾ ਵਾ, ਪੰਜਾਬ ਨੂੰ ਬਚਾਉਣਾ ਥੋੜੀ ਆ। ਇਹਨਾਂ ਤੋਂ ਇਹ ਆਸ ਕਰਨੀ, ਹਾਂ ਇਹ ਜਦੋਂ ਸਿਆਸੀ ਕਾਰਵਾਈ ਕਰਦੇ ਆ, ਹੁਣ ਇਹਨਾਂ ਦਾ ਰਾਜ ਆ, ਕੈਪਟਨ ਦਾ ਕਾਂਗਰਸ ਦਾ ਰਾਜ ਆ। ਹੁਣ ਇਹ ਜਿਹੜੀਆਂ ਗੱਲਾਂ ਮਤਲਬ ਉਦੋਂ ਕਹਿੰਦੇ ਸੀ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਰਾਜ ਸੀ, ਤੇ ਅੱਜ ਅਕਾਲੀ ਦਲ ਤੇ ਭਾਜਪਾ ਵਾਲੇ ਉਹ ਰਾਜ ਗੱਲਾਂ ਕਹਿਣ ਲੱਗੇ ਹੋਏ ਨੇ ਜੀ ਅਸੀਂ ਕਰਦਾ ਸੀ ਨਸ਼ੇ ਖਤਮ, ਨਸ਼ੇ ਦੇ ਖਿਲਾਫ ਜੀ ਅਸੀਂ। ਇਹਨਾਂ ਦੇ ਨਾ ਇਹਨਾਂ ਦੇ ਹੱਥ ਦੀ ਗੱਲ ਆ, ਨਾ ਇਹ ਕਰਨ ਜੋਗੇ। ਜਦੋਂ ਦਿੱਲੀ ਤੋਂ ਹੁਕਮ ਆਉਂਦਾ ਇਹ ਜੀ ਹਜ਼ੂਰ ਕਹਿਣ ਵਾਲੇ ਨੇ। ਤੋ ਇਹ ਲੋਕਾਂ ਦੀ ਆਪਦੀ ਲੜਾਈ ਆ। ਇਹ ਜਿਹੜਾ ਫਨੋਮਨਾ ਉੱਠਿਆ ਵਾ, ਜਿਹੜਾ ਇਹ ਵਰਤਾਰਾ ਉਹ ਹੱਲਾ ਉੱਠਿਆ ਵਾ, ਇਹਦਾ ਇਹ ਫਾਇਦਾ ਜ਼ਰੂਰ ਹੋਊਗਾ ਕਿ ਪੰਜਾਬ ਦੇ ਜਿਹੜੇ ਪੀੜਤ ਤੇ ਸ਼ਿਕਾਰ ਲੋਕ ਨੇ ਉਹਨਾਂ ਦੇ ਬਚਾਅ ਲਈ ਉਹਨਾਂ ਨੂੰ ਸਮਝ ਆਊਗੀ ਕਿ ਅਸੀਂ ਕਿਹੜੀ ਬਿਮਾਰੀ ਦਾ ਸ਼ਿਕਾਰ ਆ। ਪਰ ਇਹ ਮੈਂ ਗੱਲ ਕਹਿਣੀ ਚਾਹੁੰਦਾ, ਜਿਹੜੇ ਇੱਥੇ ਬੈਠਿਆਂ ਨੂੰ ਬਹੁਤ ਸਾਰੇ ਬੰਦਿਆਂ ਨੂੰ ਐਂ ਲੱਗਦਾ ਹੈਗਾ ਕਿ ਅਸੀਂ ਉਹ ਜਿਹੜੀ ਇੰਨੀ ਝੂਠ ਜਿਹਾ ਬੋਲ ਕੇ ਡੰਗ ਕਰ ਲਾਂਗੇ। ਇਹ ਅਸੀਂ ਝੂਠ ਬੋਲ ਰਹੇ ਹੈਗੇ ਆ ਕਿ ਇਹਦੇ ਚ ਜੀ ਇਹ ਭਾਰਤੀ ਨਿਜ਼ਾਮ ਸੱਚ ਇਹ ਆ ਕਿ ਭਾਰਤੀ ਨਿਜ਼ਾਮ ਦੀ ਛਤਰ ਛਾਇਆ ਹੇਠ ਪੰਜਾਬ ਦੀ ਜਵਾਨੀ ਨੂੰ ਘਾਣ ਕਰਦਾ ਇਹ ਪ੍ਰੋਜੈਕਟ ਵਾ। ਪਰ ਇੱਥੋਂ ਵਾਲੇ ਲੋਕ ਇਹ ਸਮਝਦੇ ਨੇ ਕਿ ਸ਼ਾਇਦ ਇਹ ਗੱਲ ਕਹਿਣਗੇ ਨਾ ਸਾਡਾ ਕੰਮ ਕਿਵੇਂ ਖਰਾਬ ਨਾ ਹੋ ਜਾਏ, ਕਿਉਂਕਿ ਹਰੇਕ ਤੋਂ ਜ਼ਰੂਰਤ ਨਹੀਂ ਹੈਗੀ। ਸੱਚੇ ਪਾਤਸ਼ਾਹ ਨੇ ਸਾਨੂੰ ਇਹ ਮੱਤ ਦਿੱਤੀ ਆ ਕਿ ਸੱਚ ਬੋਲੀਏ। ਇੱਥੋਂ ਵਾਲੇ ਜਿਹੜੇ ਬੰਦੇ ਅੰਦੋਲਨ ਦੇ ਵਿੱਚ ਲੱਗੇ ਨੇ ਜਾਂ ਪੂਰੇ ਇਸ ਚੀਜ਼ ਦੇ ਵਿੱਚ ਲੱਗੇ ਹੋਏ ਨੇਗੇ, ਉਹ ਜਿੰਨਾ ਕਿ ਇਹਦੇ ਵਿੱਚ ਹੋ ਹੱਲਾ ਪਾ ਕੇ ਜਿੰਨੀ ਕੁ ਅਵੇਅਰਨੈਸ ਲਿਆ ਸਕਣਗੇ, ਇਹਦਾ ਨਸ਼ੇ ਦੇ ਸ਼ਿਕਾਰ ਹੋਏ ਹੋਏ ਲੋਕਾਂ ਅਤੇ ਜਿਹੜੇ ਹੋ ਸਕਦੇ ਲੋਕ ਨੇ ਜੀ ਗਾਹਾਂ ਕੱਲ੍ਹ ਨੂੰ ਭਵਿੱਖ ਵਿੱਚ ਹੋ ਸਕਦੇ ਆ, ਉਹਨਾਂ ਦੇ ਸਾਹਮਣੇ ਇੱਕ ਗੱਲ ਨੰਗੀ ਹੋ ਜਾਊਗੀ ਕਿ ਭਾਈ ਇਹ ਭਾਰਤੀ ਹੁਕੂਮਤ ਆਪਾਂ ਨੂੰ ਮਾਰਨ ਮਰਾਉਣ ਦੇ ਰਾਹ ਪਈ ਹੋਈ ਆ, ਆਪਾਂ ਇਹਦੇ ਤੋਂ ਬਚੀਏ। ਹਾਂ, ਜੇ ਸਰਕਾਰਾਂ ਤੋਂ ਜਿਹੜਾ ਸਭ ਤੋਂ ਵੱਡਾ ਝੂਠ ਆ ਉਹ ਇਹ ਆ ਕਿ ਜੀ ਪੰਜਾਬ ਦੀ ਅਕਾਲੀ ਭਾਜਪਾ ਦੀ ਸਰਕਾਰ ਜਾਂ ਕੈਪਟਨ ਦੀ ਸਰਕਾਰ ਜਾਂ ਭਾਰਤੀ ਸਰਕਾਰ ਉਹ ਤੁਹਾਨੂੰ ਬਚਾਊਗੀ, ਉਹ ਤੁਹਾਨੂੰ ਮਰਵਾਉਣ ਵਾਲਾ ਕੰਮ ਕਰੂਗੀ, ਉਹ ਨਸ਼ਾ ਹੋਰ ਵੱਧ ਜਾਊਗਾ, ਬਦਲਵਾ ਲਿਆਊਗਾ। ਉਹਨਾਂ ਨੂੰ ਤੁਸੀਂ ਲਿਜਾ ਕੇ ਸੈਕਟਰੀ ਖੜਾ ਕਰ ਦਿਓ ਉਹਨਾਂ ਦੇ ਪੁਲਿਸ ਵਾਲਿਆਂ ਨੂੰ। ਤਾਂ ਵੀ ਇੱਕ ਬਠਿੰਡੇ ਕੋਲੇ ਆਰਮੀ ਵਾਲੇ ਤੋਂ ਮੁੰਡੇ ਨੇ ਕੱਲ ਸਾਰੇ ਆਸਾਂ ਦੇ ਨਾਂ ਲੈ ਕੇ ਵੀ ਆਹ ਅਸੀਂ ਏਦਾਂ ਦਾ ਅਸੀਂ ਧੰਦਾ ਕਰਦੇ ਸੀ, ਆਹ ਕੰਮ ਚੱਲਦਾ ਸੀ। ਰਾਤ ਨੂੰ ਸੀਐਸਆ ਵਾਲੇ ਚੱਕ ਕੇ ਲੈ ਗਏ, ਜਿਹੜਾ ਦੱਸਦਾ ਚੱਕ ਕੇ ਉਹਨੂੰ ਲੈ ਜਾਂਦੇ ਨੇ ਜੀ। ਕੰਡੇ ਪਾੜਦੇ ਆ ਉਵੇਂ ਜਿਵੇਂ ਅੱਗੇ ਪਾੜਦੇ ਸੀ ਲੋਕਾਂ ਦੇ। ਜਿਹੜਾ ਇਹਨਾਂ ਦੇ ਨਸ਼ੇ ਦੇ ਪ੍ਰੋਜੈਕਟ ਦੇ ਵਿੱਚ ਕੋਈ ਤੰਗ ਆਉਂਦਾ, ਉਹ ਐਸਐਸਪੀ ਰੈਂਕ ਦੇ ਜੇਕਰ ਗੱਲ ਖੁੱਲੇ ਤਾਂ ਡੀਜੀਪੀ ਰੈਂਕ ਤੋਂ ਲੈ ਕੇ ਹੇਠਾਂ ਤੱਕ ਪੂਰਾ ਇੱਕ ਨੈਕਸਸ ਜਿਹੜਾ ਹੈਗਾ ਖੁੱਲ ਜੂਗਾ, ਜਿਹਦੇ ਵਿੱਚ ਪੋਲੀਟੀਕਲ ਬੰਦੇ, ਕੋਈ ਸਮਗਲਰ ਤੇ ਕੁਝ ਇਹ ਲੱਗੇ ਹੋਏ ਨੇ। ਜਿਹੜੇ ਨੰਗੇ ਹੋ ਗਏ ਨੇ ਗੱਲ ਉਹਨਾਂ ਦੀ ਨਹੀਂ, ਗੱਲ ਇਹ ਹੈਗਾ ਜਿਹੜੇ ਨੰਗੇ ਨਹੀਂ ਹੋਏ ਉਹ ਵੀ ਇਸ ਤਰ੍ਹਾਂ ਦੇ ਨੇ, ਔਰ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਪੂਰਾ ਪ੍ਰੋਜੈਕਟ ਲੈ ਕੇ ਚੱਲੇ ਲੋਕ। ਜੀ ਘੁਮਾਣ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹ ਸਰਕਾਰਾਂ ਤੋਂ ਕੋਈ ਆਸ ਦੀ ਨਹੀਂ ਉਮੀਦ ਕੀਤੀ ਜਾ ਸਕਦੀ ਤੇ ਇਹ ਜਿਹੜੀ ਲੜਾਈ ਹੈ ਇਹ ਲੋਕਾਂ ਦੀ ਹੈ। ਸੋ ਲੋਕ ਲਹਿਰ ਜਿਹੜੀ ਹੈਗੀ ਹੈ ਜਾਂ ਲੋਕ ਨੇ ਉਹ ਇਸ ਲੜਾਈ ਨੂੰ ਕਿਵੇਂ ਅੱਗੇ ਤੋਰ ਸਕਦੇ ਨੇ ਤੇ ਕੀ ਜਿਹੜਾ ਹੱਥਕੰਡੇ ਹੈਗੇ ਆ ਉਹ ਅਪਣਾਏ ਜਾ ਸਕਦੇ ਨੇ ਤਾਂ ਕਿ ਜਿਹੜਾ ਪੰਜਾਬ ਹੈ ਉਹ ਨਸ਼ਿਆਂ ਦੀ ਜਕੜ ਦੇ ਵਿੱਚੋਂ ਬਾਹਰ ਆ ਸਕੇ। ਪੰਜਾਬ ਦੀ ਜਿਹੜੀ ਨੌਜਵਾਨੀ ਇਸ ਰਸਤੇ ਪਈ ਹੋਈ ਹੈ ਉਹਨਾਂ ਨੂੰ ਕਿਸੇ ਕੰਸਟਰਕਟਿਵ ਪਾਥ ਦੇ ਉੱਤੇ ਜਾਂ ਕਿਸੇ ਚੰਗੇ ਕੰਮ ਵੱਲ ਉਹਨਾਂ ਨੂੰ ਤੋਰਿਆ ਜਾ ਸਕੇ। ਮੈਂ ਤਾਂ ਇੱਕ ਲੈਂਜ ਵੇਖਦਾ, ਪ੍ਰਚਾਰ ਹੀ ਹਥਿਆਰ ਹੈ। ਸਾਡੀ ਕੌਮ ਕੋਲੇ ਇੱਥੇ ਬਹੁਤ ਹੀ ਸੀਮਤ ਜਿਹੇ ਸਾਧਨ ਨੇ ਵਿਰੋਧ ਦੇ। ਸ਼ੁਕਰ ਕਰਦੇ ਆ ਕਿ ਇਸ ਟਾਈਮ ਇਕੱਲੇ ਸਿੱਖਾਂ ਵੱਲੋਂ ਆਵਾਜ਼ ਨਹੀਂ ਆਈ ਕਿ ਅੱਗੇ ਤਾਂ ਇਕੱਲੇ ਸਿੱਖਾਂ ਦੀ ਸਮੱਸਿਆ ਪੰਜਾਬ ਤੋਂ, ਕਿ ਸਿੱਖ ਬਹੁਤ ਗਿਣਤੀ ਦਾ ਸੂਬਾ, ਪਰ ਇੱਥੇ ਬਹੁਤ ਸਾਰੇ ਤਰ੍ਹਾਂ ਦੇ ਪੰਜਾਬ ਨੂੰ ਪਿਆਰ ਕਰਨ ਵਾਲੇ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਜਿਨ੍ਹਾਂ ਦੀ ਸਾਡੇ ਉਸ ਖਾਲਿਸਤਾਨ ਦੇ ਏਜੰਡੇ ਨਾਲ ਸਹਿਮਤੀ ਨਹੀਂ ਹੈਗੀ, ਉਹਨਾਂ ਨੇ ਵੀ ਇਸ ਗੱਲ ਨੂੰ ਲੈ ਲਿਆ ਕਿ ਹੁਣ ਇਹ ਇਕੱਲੇ ਖਾਲਿਸਤਾਨੀ ਜਾਂ ਇਕੱਲੇ ਸਿੱਖਾਂ ਦੀ ਗੱਲ ਨਹੀਂ ਹੈਗੀ, ਇਹ ਸਾਰੇ ਪੰਜਾਬ ਦੀ ਗੱਲ ਆ। ਉਹ ਜਿਹੜਾ ਇਹ ਰੌਲਾ ਰੱਪਾ ਸ਼ੁਰੂ ਹੋਇਆ ਵਾ, ਜਿਹੜਾ ਇਹਦੇ ਖਿਲਾਫ ਨਸ਼ੇ ਦੇ ਖਿਲਾਫ ਇੱਕ ਐਜੀਟੇਸ਼ਨ ਦੇ ਰੂਪ ਚ ਗੱਲ ਸ਼ੁਰੂ ਹੋਈ ਆ, ਇਹ ਇੰਨੀ ਜ਼ਿਆਦਾ ਵੱਧ ਜਾਵੇ, ਇੰਨਾ ਇਹਦਾ ਰੌਲਾ ਵਧੇ, ਇੰਨਾ ਪ੍ਰਚਾਰ ਵਧੇ ਤੇ ਹਰੇਕ ਬੰਦੇ ਨੂੰ, ਹਰੇਕ ਨਵੇਂ ਮੁੰਡੇ ਨੂੰ, ਹਰੇਕ ਸਾਡੀ ਧੀ ਭੈਣ ਨੂੰ ਇਹਦੇ ਬਾਰੇ ਸਮਝ ਹੋਵੇ ਕਿ ਇਹ ਸਾਨੂੰ ਕਿਵੇਂ ਮਾਰ ਰਹੇ ਨੇ। ਇਹ ਚੀਜ਼ ਜਿਹੜੀ ਹੈਗੀ ਆ, ਫੇਰ ਮੈਂ ਜਿੱਥੇ ਮੇਰੀ ਗੱਲ ਕਿ ਪ੍ਰਚਾਰ ਹੀ ਹਥਿਆਰ ਹੈ। ਪ੍ਰਚਾਰ ਉਹ ਦੇਸ਼ ਨੂੰ ਖੜਾ ਕੇ ਕਹੀਏ ਨਾ ਵੀ ਲਓ ਜੀ ਤੁਸੀਂ ਨਸ਼ਾ ਨਾ ਕਰੋ, ਇਹ ਜਿਹੀਆਂ ਗੱਲਾਂ ਨਾਲ ਕੋਈ ਨਹੀਂ। ਅੱਜ ਦੇ ਜ਼ਮਾਨੇ 'ਚ ਸੋਸ਼ਲ ਮੀਡੀਆ ਦੇ ਰਾਹੀਂ ਜਦੋਂ ਦੇਖਦੇ ਆ ਨਾ ਕਿ ਫਲਾਨਾ ਮਰ ਗਿਆ, ਆਹ ਹੋ ਗਿਆ, ਆਹ ਹੋ ਗਿਆ, ਤੇ ਜਦੋਂ ਉਹਦਾ ਰੌਲਾ ਪਾਉਂਦੀ ਆ ਦੁਨੀਆ,
ਉਹਦੇ ਨਾਲ ਲੋਕਾਂ ਨੂੰ ਖਾਸ ਤੌਰ ਤੇ ਪਹਿਲਾਂ ਲੋਕ ਆਪਦੇ ਧੀਆਂ ਪੁੱਤਾਂ ਦੀ ਇਸ ਕਰਤੂਤ ਨੂੰ ਸਾਡਾ ਮੁੰਡਾ ਇਹ ਜਾਂ ਸਾਡੀ ਕੁੜੀ ਇਸ ਚੀਜ਼ ਵਿੱਚ ਵਾ ਉਹ ਲੁਕਾਉਂਦੇ ਰਹੇ ਨੇ। ਪਰ ਹੁਣ ਹਰੇਕ ਦੱਸਦਾ ਹੈਗਾ ਵੀ ਸਾਡੇ ਨੂੰ ਵੀ ਲੈ ਜਾਓ। ਤੇ ਅੱਜ ਦੀਆਂ ਅਖਬਾਰਾਂ ਦੀ ਖਬਰ ਛਪੀ ਆ, ਆਪ ਮੰਨਿਆ ਜਿਹੜੇ ਇਸ ਸਮੇਂ ਪੰਜਾਬ ਦੇ ਮਿਨਿਸਟਰ ਨੇਗੇ, ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਿਹੜੇ ਨਸ਼ੇ ਦੇ ਪੀੜਤ ਉਹ ਪਹੁੰਚ ਰਹੇ ਨੇ। ਔਰ ਉਹ ਸਾਰੇ ਕਿਉਂ ਪਹੁੰਚ ਰਹੇ ਨੇ? ਕਿਉਂਕਿ ਉਹਨਾਂ ਨੂੰ ਡਰ ਪੈ ਗਿਆ ਹੈਗਾ ਕਿ ਅਸੀਂ ਮਾਰੇ ਜਾਵਾਂਗੇ, ਉਹ ਮਰ ਗਿਆ ਫਲਾਨਾ ਸਾਡੇ ਮਾਰਦਾ, ਹੁਣ ਅਸੀਂ ਮਾਰੇ ਜਾਵਾਂਗੇ। ਉਹ ਪ੍ਰਚਾਰ ਹੀ ਹਥਿਆਰ ਆ ਕਿ ਜੇ ਸਰਕਾਰਾਂ ਤੇ ਆਸ ਰੱਖੀਏ, ਸਰਕਾਰਾਂ ਦੇ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੇ ਰੋਲ ਨੇ ਉਹ ਮੈਂ ਪਹਿਲਾਂ ਵੀ ਦੱਸਿਆ, ਤੇ ਗਰੰਟੀ ਨਾਲ ਕਹਿੰਦਾ, ਠੋਕ ਵਜਾ ਕੇ ਕਹਿੰਦਾ ਕਿ ਜੇ ਪੰਜਾਬ ਨੂੰ ਮਰਵਾਉਣਾ ਤਾਂ ਪੰਜਾਬ ਸਰਕਾਰ ਦੇ ਯਕੀਨ ਰੱਖ ਲਓ, ਕੈਪਟਨ ਸਾਹਿਬ ਦੇ ਯਕੀਨ ਰੱਖੀ ਰੱਖੋ ਵੀ ਉਹ ਨਸ਼ਾ ਕਰਨ ਨੂੰ ਕਰਨਗੇ। ਬਿਲਕੁਲ ਨਹੀਂ ਕਰ ਸਕਦੇ, ਕਿਉਂਕਿ ਉਹ ਜੇਕਰ ਸੱਚੇ ਦਿਲੋਂ ਕੋਈ ਚਾਹੁੰਦਾ ਤੇ ਹੋਵੇ ਨਾ ਸਰਕਾਰ ਦੇ ਵਿੱਚ, ਚਲੋ ਹੁੰਦੇ ਆ ਬੰਦੇ ਕੋਈ ਆਪਾਂ ਕਹਿੰਦੇ ਆ ਵੀ ਕਦੇ ਬੰਦੇ ਹੁੰਦਾ ਨਹੀਂ ਯਾਰ ਸਾਡੇ ਧੀਆਂ ਪੁੱਤ ਨੇ ਬਚਾਈਏ। ਜੇ ਸਰਕਾਰੀ ਅਦਾਰਿਆਂ ਦੀਆਂ ਪੁਲਿਸ ਦੀਆਂ ਪੋਲੀਟੀਕਲ ਲੋਕਾਂ ਦੀਆਂ ਕਦਾ ਹੋਈ ਉਹਦੀ ਕੀ ਚੱਲਣੀ ਹੈ ਜਦੋਂ ਬਾਕੀ ਸਾਰਾ ਦਾ ਸਾਰਾ ਸਿਸਟਮ ਨਸ਼ੇ ਦੇ ਰਾਹੀਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਜੀ। ਸੋ ਘੁਮਾਣ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਦਲ ਖਾਲਸਾ ਦੇ ਉੱਘੇ ਆਗੂ ਸਰਦਾਰ ਸਰਬਜੀਤ ਸਿੰਘ ਘੁਮਾਣ ਹੋਰਾਂ ਦੇ ਨਾਲੋਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਇਹਦੇ ਵਿੱਚੋਂ ਜ਼ਰੂਰ ਕੁਝ ਨਾ ਕੁਝ ਸਿੱਖਣ ਦੇ ਲਈ ਮਿਲਿਆ ਹੋਵੇਗਾ। ਸੋ ਇਸੇ ਗੱਲਬਾਤ ਦਾ ਜਿੱਥੇ ਅੰਤ ਹੋਇਆ ਉੱਥੇ ਅੰਤ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।